ਰਿਸਰਚ ਕਰਨੇ ਆ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਪੰਜਾਬੀ ਜ਼ੁਬਾਨ ਦੀ ਸ਼ੁਰੂਆਤ ਜਾਂ ਓਰੀਜਨ ਬਾਰੇ ਬਹੁਤ ਹੀ ਘੱਟ ਇਹ ਸਰਚਾਂ ਹੁੰਦੀਆਂ ਨੇ। ਔਰ ਇਸੇ ਤਰ੍ਹਾਂ ਪੰਜਾਬੀ ਜ਼ੁਬਾਨ ਦੇ ਮੁਤਾਬਕ ਮੁxtਲਿਫ ਕਿਸਮ ਦੇ ਰਵਾਇਤ ਔਰ ਡਿਫਰੈਂਸਸ ਸਾਡੇ ਕੋਲ ਪਾਏ ਜਾਂਦੇ ਨੇ, ਜਿਨ੍ਹਾਂ 'ਚ ਅਸੀਂ ਵੇਖ ਸਕਦੇ ਹਾਂ ਕਿ ਮੁxtਲਿਫ ਦੌਰਾਂ ਵਿੱਚ ਪੰਜਾਬੀ ਦੀ ਜ਼ੁਬਾਨ ਨੂੰ ਆਖਿਆ ਗਿਆ। ਤੇ ਦੋਸਤੋ, ਕਿਸੇ ਵੀ ਜ਼ੁਬਾਨ ਦੇ ਓਰੀਜਨ ਦੇ ਬਾਰੇ 'ਚ ਜਾਣਨਾ ਔਰ ਇਹ ਕਿਸ ਤਰ੍ਹਾਂ ਸਾਡੇ ਤੱਕ ਪਹੁੰਚੀ ਹੈ, ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਅੱਜਕੱਲ ਜਿਹੜੇ ਗਲਤ ਫਹਿਮੀਆਂ ਔਰ ਮੁਕਾਲਤੇ ਜਿਹੜੇ ਅੱਜਕੱਲ ਪਾਏ ਜਾਂਦੇ ਨੇ ਉਹ ਪੰਜਾਬੀ ਦੀ ਜ਼ੁਬਾਨ 'ਚ ਕਿਉਂ ਪਾਏ ਜਾਂਦੇ, ਤੇ ਉਹਨਾਂ ਦੀ ਕੋਈ ਨਾ ਕੋਈ ਬੈਕਗ੍ਰਾਉਂਡ ਹਿਸਟਰੀ ਮੌਜੂਦ ਹੈ। ਤੇ ਤੁਹਾਨੂੰ ਐਵੇਂ ਨਹੀਂ ਲੱਗਦਾ ਕਿ ਉਹ ਮੁਕਾਲਤੇ ਪਾਕਿਸਤਾਨ ਔਰ ਇੰਡੀਆ ਬਣਨ ਤੇ ਬਾਅਦ ਜਿਹੜੇ ਮੌਜੂਦ ਹੋਏ। ਤੇ ਜਿਵੇਂ ਕਿ ਇੱਕ ਮੁਕਾਲਤਾ ਪਾਇਆ ਜਾਂਦਾ ਹੈ ਕਿ ਪੰਜਾਬੀ ਜ਼ੁਬਾਨ ਜਿਹੜੀ ਹੈ ਉਹ ਫਾਊਲ ਲੈਂਗੁਏਜ ਜਾਂ ਬਦਤਮੀਜ਼ ਜ਼ੁਬਾਨ ਹੈ। ਇਸੇ ਤਰ੍ਹਾਂ ਇੱਕ ਹੋਰ ਮੁਕਾਲਤਾ ਪਾਇਆ ਜਾਂਦਾ ਹੈ ਕਿ ਪੰਜਾਬੀ ਜ਼ੁਬਾਨ ਦੀ ਜਿਹੜੀ ਮਿਕਸਿੰਗ ਜਿਹੜੀ ਹੈ ਉਹ ਪਾਕਿਸਤਾਨ ਤੇ ਇੰਡੀਆ ਬਣਨ ਤੋਂ ਬਾਅਦ ਜਿਹੜੀ ਆਜ਼ਾਦ ਹੋਈ। ਤੇ ਇਸੇ ਤਰ੍ਹਾਂ ਇੱਕ ਹੋਰ ਮੁਕਾਲਤਾ ਪਾਇਆ ਜਾਂਦਾ ਹੈ ਕਿ ਪੰਜਾਬੀ ਜ਼ੁਬਾਨ ਦੀ ਜਿਹੜੀ